ਲੀਗ ਵਾਲਿਆਂ ਨੇ ਕਿਹੜੇ ਆਪਣੇ ਚਹੇਤੇ ਜਿਨ੍ਹਾਂ ਤੋਂ ਬਗੈਰ ਫੈਸਲਾਬਾਦ ਦੇ ਵਿੱਚ ਨੂਨ ਲੀਗ ਦਾ ਤਸੱਵਰ ਜਿਹੜਾ ਵਾ ਉਹ ਵੀ ਮੁਮਕਿਨ ਨਹੀਂ ਹੁੰਦਾ ਸੀਗਾ। ਕੋਈ ਬਲਦਿਆਤੀ ਇਲੈਕਸ਼ਨ ਹੋਣਾ, ਕੋਈ ਕੌਮੀ ਅਸੈਂਬਲੀ ਦਾ ਇਲੈਕਸ਼ਨ ਹੋਣਾ, ਸੂਬਾਈ ਅਸੈਂਬਲੀ ਦਾ ਹੋਣਾ, ਇਹਨਾਂ ਤੋਂ ਬਗੈਰ ਜਿਹੜਾ ਨਾ ਇਲੈਕਸ਼ਨ ਦਾ ਉਹ ਜਿਹਨੂੰ ਕਹਿੰਦੇ ਨਾ ਮਜ਼ਾ ਨਹੀਂ ਆਉਂਦਾ ਹੁੰਦਾ ਸੀ। ਉਹਨਾਂ ਨੂੰ ਟਿਕਟਾਂ ਦੇ ਕੇ ਵਾਪਸ ਲੈ ਲਈਆਂ। ਚੰਦ ਖਾਨਦਾਨਾਂ ਦੇ ਨਾਮ ਲਵਾਂਗਾ। ਵੱਡੇ ਖਾਨਦਾਨ ਨੇ ਫੈਸਲਾਬਾਦ ਦੇ ਵਿੱਚ रजाक मलक हुआ था जी, राणा मोहम्मद अफजल साहब, अल्लाह ताला उन्होंने जन्नत दे जगह देवे। अच्छा, सियासत जी है ना बड़ी जालम शाह वा। ਵੱਡੇ ਜਿਹੜੇ ਆ ਨਾ ਜਿਨ੍ਹਾਂ ਦੀਆਂ ਖਿਦਮਾਤ ਜਿਹੜੀਆਂ ਵਾ ਉਹ ਬੰਦਾ ਭੁੱਲ ਹੀ ਨਹੀਂ ਸਕਦਾ। ਮਿੰਟ 'ਚ ਧੌਣ ਭਰਨੇ ਸੁੱਟ ਕੇ ਉਹ ਮਾਰਦੇ। ਤਲਾਲ ਚੌਧਰੀ ਜੜਾ ਲੈ ਕੇ ਇਹਦੀ ਖਿਦਮਾਤ ਜਿਹੜੀਆਂ ਵਾ ਉਸ ਬੰਦੇ ਨੇ ਬੋਲ ਕੇ ਨਹਿਲੀ ਕਰਵਾ ਲਈ। 5 ਸਾਲ ਉਹ ਨਾਹਿਰ ਰਿਹਾ। ਸ਼ਫੀਕ ਗੁੱਜਰ 2 ਵਾਰੀ MP ਰਹਿ ਚੁੱਕਿਆ ਤੇ ਆਇਸ਼ਾ ਰਜਬ ਤੇ ਉਹਦੇ ਬੇਟੇ ਨੂੰ ਪਾਰਟੀ ਭੁੱਲ ਹੀ ਗਈ ਆ। अस्सलाम वालेकुम नाजरीन। अच्छा, अगे मैं लैपटॉप रखा, तुसीं समझदे हो कि हिसाब किताब करन लगा वा ते अज मैं हिसाब किताब करन लगा कि नून लीग वालियां ने किहड़े अपने चहेते जिन्हां तो बगैर फैसलाबाद दे विच नून लीग दा तसव्वुर जिहड़ा वा वो भी मुमकिन नहीं हुंदा सीगा। कोई बलदियाती इलैक्शन होना, कोई कौमी असैंबली का इलैक्शन होना, सूबाई असैंबली का होना, कोई भी इलैक्शन होना, इन्हां तो बगैर जिहड़ा ना इलैक्शन दा वो जिहनूं कहंदे ना मज़ा नहीं आंदा हुंदा सी। उन्होंने टिकटां दे के वापस लै लियां। सब तो पहले मैं चंद खानदानां दे नाम लवांगा। वड्डे खानदान ने फैसलाबाद दे विच सब तो पहला खानदान है जी रजाक मलक हुणां दा। रजाक मलक हुणी वो खानदान ने जिहड़े MPA रहे, कई बारी मेयर रहे, टाउन नाज़म रहे। उन्होंने कल टिकट दे के वापस लै लिया गया उहदे वड्डे भरा नवाज मलक नूं। मैं रजाक मलक की गल इस तो करांगा कि ये एडा एक नफीस आदमी सीगा कि जदों बलदियाती इलैक्शन होए तो मेयर का कैंडीडेट सीगा, मुखालफ पार्टियां ने भी इनू वोट दे के ते मेयर बना दिता सीगा। इहदे मेयर के दौर दे विच ते नवाज मलक के MPA के दौर दे विच गुलामाबाद नूं एक पहचान मिली। ਜਿਹੜੇ ਕੰਮ ਇਹਨਾਂ ਨੇ ਕਰਵਾਏ ਆ ਉਹ ਤਾਰੀਖ ਦਾ ਹਿੱਸਾ ਹੋਣਗੇ। ਜਦੋਂ ਵੀ ਫੈਸਲਾਬਾਦ ਦੀ ਤਾਰੀਖ ਲਿਖੀ ਜਾਏਗੀ, ਮਲਕ ਨਵਾਜ਼, ਮਲਕ ਰਜ਼ਾਕ ਤੇ ਇਹਨਾਂ ਦੇ ਖਾਨਦਾਨ ਦਾ ਨਾਮ ਜਿਹੜਾ ਵਾ ਉਹ ਅੱਛੇ ਹਰੂਫ ਦੇ ਨਾਲ ਲਿਖਿਆ ਜਾਏਗਾ। ਜਿਨ੍ਹਾਂ ਨੂੰ ਟਿਕਟ ਨਹੀਂ ਦਿੱਤਾ ਉਹਨਾਂ ਦੀ ਜਗ੍ਹਾ ਤੇ ਟਿਕਟ ਦੇ ਦਿੱਤਾ ਗਿਆ ਜੀ ख्वाजा रज़वान ਨੂੰ। अच्छा, इस हवाले दे नाल जिहड़ी हल्के दी आवाम आ वो भी तशवीश दे विच आ। उहदे जिहड़े वोटर सपोर्टर ने वो भी परेशान ने कि एक ਵੱਡੇ ਖਾਨਦਾਨ ਨੂੰ ਸਿਆਸਤ ਤੋਂ ਮੁਸਲਿਮ ਲੀਗ ਨੂਨ ਨੇ ਬਿਲਕੁਲ ਹੀ ਆਊਟ ਕਰ ਦਿੱਤਾ। ਹੁਣ ਇੱਥੇ ਜਿਹੜਾ ਟਿਕਟ ਦਿੱਤਾ ਗਿਆ ਉਹ ਦਿੱਤਾ ਗਿਆ ਜੀ ख्वाजा रज़वान ਨੂੰ। ਜਦੋਂ ਮੁਸਲਿਮ ਲੀਗ ਨੂਨ ਦੇ ਟਿਕਟ ਇਸ਼ੂ ਹੋਏ ਨੇ ਉਦੋਂ ਇੱਕ ਅਚਾਨਕ ਜੀ ਇੱਕ ਹਵਾ ਚੱਲੀ ਜਿਹਦੇ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ तमाम ਟਿਕਟ ਜਿਹੜੇ ਨੇ ਰਾਣਾ ਸਨਾਉਲਾ ਗਰੁੱਪ ਨੂੰ ਦੇ ਦਿੱਤੇ ਗਏ ਨੇ ਤੇ ਸ਼ੇਰ ਅਲੀ ਗਰੁੱਪ ਨੂੰ ਸਿਰਫ 2 ਟਿਕਟ ਮਿਲੇ ਨੇ। ਇੱਕ ਆਬਦ ਸ਼ੇਰ ਅਲੀ ਦਾ, ਦੂਸਰਾ ਮੀਆਂ ਤਾਹਰ ਜਮੀਲ ਦਾ। ਤੇ ਇਸ ਟਸਲ ਦੇ ਵਿੱਚ ਜ਼ਰਾਏ ਦਾ ਕਹਿਣਾ ਵਾ ਕਿ ਇਸ ਟਸਲ ਦੇ ਵਿੱਚ ਜਾ ਕੇ ਆਬਦ ਸ਼ੇਰ ਅਲੀ ਸਾਹਿਬ ਨੇ ख्वाजा रज़वान ਦਾ ਟਿਕਟ ਲਿਆਂਦਾ ਤੇ ਨਵਾਜ਼ ਮਲਕ ਦਾ ਕੈਂਸਲ ਕਰਵਾਇਆ। ਹੁਣ ਅਸੀਂ ਗੱਲ ਕਰਦੇ ਹਾਂ ਜੀ ਰਾਣਾ ਮੁਹੰਮਦ ਅਫਜ਼ਲ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਦੇ ਵਿੱਚ ਜਗ੍ਹਾ ਦੇਵੇ। ਉਹ ਇਸ ਦੁਨੀਆ ਤੋਂ ਗਏ ਆ ਤੇ ਆਪਣੀ ਸਿਆਸਤ ਵੀ ਨਾਲ ਹੀ ਲੈ ਗਏ। MNA ਰਹੇ, MPA ਰਹੇ, ਵਜ਼ੀਰ ਖਜ਼ਾਨਾ ਰਹੇ। ਉਹਨਾਂ ਦੀ ਬੇਗਮ ਜਿਹੜੀ ਆ ਉਹ MPA ਰਹੀ। ਲੇਕਿਨ ਅੱਜ ਵਕਤ ਆ ਗਿਆ ਕਿ ਉਹਨਾਂ ਨੂੰ ਇੱਕ ਟਿਕਟ ਵੀ ਨਹੀਂ ਮਿਲਿਆ। ਉਹਨਾਂ ਦਾ ਬੇਟਾ ਜਿਹੜਾ ਵਾ ਰਾਣਾ ਅਹਿਸਾਨ ਅਫਜ਼ਲ, ਉਹ ਜਦੋਂ ਸ਼ਬਾਜ਼ ਸ਼ਰੀਫ ਕੋਈ 11 ਮਹੀਨਿਆਂ ਵਾਸਤੇ ਵਜ਼ੀਰ ਆਜ਼ਮ ਲੱਗਾ ਸੀਗਾ ਉਦੋਂ ਉਹਨਾਂ ਦਾ ਮਸ਼ੀਰ ਰਿਹਾ ਕਿ ਮਸ਼ੀਰ ਜੋ ਵੀ ਹੁੰਦਾ ਵਾ ਉਹ ਰਿਹਾ ਤੇ ਉਹ MNA ਦਾ ਉਮੀਦਵਾਰ ਸੀਗਾ। ਉਸ ਤੋਂ ਬਾਅਦ ਉਹਨੂੰ MPA ਦਾ ਉਮੀਦਵਾਰ ਕਰਾਰ ਦੇ ਦਿੱਤਾ। ਲੇਕਿਨ ਅੱਜ ਉਹਨੂੰ ਟਿਕਟ ਨਹੀਂ ਮਿਲਿਆ। ਰਾਣਾ ਅਫਜ਼ਲ ਮਰਹੂਮ ਦੀ ਜਿਹੜੀ ਖਿਦਮਾਤ ਨੇ ਫੈਸਲਾਬਾਦ ਦੇ ਵਿੱਚ ਉਹ ਵੀ ਕਿਸੇ ਤੋਂ ਲੁਕੀਆਂ ਛੁਪੀਆਂ ਨਹੀਂ ਹੈਗੀਆਂ। ਅੱਛਾ ਜੀ, ਜਿਹੜਾ ਰਾਣਾ ਅਫਜ਼ਲ ਆ ਉਹ ਜਦੋਂ ਵਜ਼ੀਰ ਖਜ਼ਾਨਾ ਸੀ ਉਹਨੇ ਸ਼ਹਿਰ ਦੇ ਸਨਅਤਕਾਰਾਂ ਵਾਸਤੇ, ਸ਼ਹਿਰ ਦੇ ਤਾਜਰਾਂ ਵਾਸਤੇ, ਕਿਉਂਕਿ ਸ਼ਹਿਰੀ ਹਲਕਾ ਜ਼ਿਆਦਾ ਸੀਗਾ ਤੇ ਉਹਨਾਂ ਦੀ ਖਿਦਮਾਤ ਜਿਹੜੀਆਂ ਨੇ ਉਹ ਤਾਰੀਖੀ ਨੇ, ਉਹਦੇ 'ਚ ਕੋਈ ਵੀ ਲੁਕੀ ਛੁਪੀ ਗੱਲ ਨਹੀਂ। ਉਹਨਾਂ ਦੀ ਜਗ੍ਹਾ ਦੇ ਉੱਪਰ ਜਿਹੜੇ ਸਾਬਕ ਆਪੋਜੀਸ਼ਨ ਲੀਡਰ ਸੀ, ਬਲਕਿ ਹੁਣ ਵੀ ਆਪੋਜੀਸ਼ਨ ਲੀਡਰ ਹੀ ਨੇ, ਰਾਜਾ ਰਿਆਜ਼ ਸਾਹਿਬ, ਉਹਨਾਂ ਨੂੰ ਟਿਕਟ ਦੇ ਦਿੱਤਾ ਗਿਆ ਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਮੈਂ ਸੁਣਿਆ ਕਿ ਹਾਮਦ ਰਜ਼ਾ ਆ ਰਿਹਾ ਵਾ ਤੇ ਮੁਕਾਬਲਾ ਜਿਹੜਾ ਵਾ ਉਹ ਜ਼ਰਾ ਸਖਤ ਹੋਏਗਾ, ਦੇਖ ਲੈਣਾ। ਅੱਛਾ, ਸਿਆਸਤ ਜਿਹੜੀ ਹੈ ਨਾ ਬੜੀ ਜ਼ਾਲਮ ਸ਼ਾਹ ਵਾ। ਵੱਡੇ ਜਿਹੜੇ ਆ ਨਾ ਜਿਨ੍ਹਾਂ ਦੀਆਂ ਖਿਦਮਾਤ ਜਿਹੜੀਆਂ ਵਾ ਉਹ ਬੰਦਾ ਭੁੱਲ ਹੀ ਨਹੀਂ ਸਕਦਾ ਤੇ ਮਿੰਟ 'ਚ ਧੌਣ ਭਰਨੇ ਸੁੱਟ ਕੇ ਉਹ ਮਾਰਦੇ ਆ। ਹੁਣ ਤਲਾਲ ਚੌਧਰੀ ਜੜਾ ਲੈ ਤੋਂ ਇਹਦੀ ਖਿਦਮਾਤ ਜਿਹੜੀਆਂ ਵਾ ਅਗਰ ਕੋਈ ਬੰਦਾ ਭੁੱਲ ਜਾਵੇ ਨਾ ਤੇ ਮੈਂ ਉਹਨੂੰ ਇਨਸਾਨ ਹੀ ਨਹੀਂ ਸਮਝਦਾ, ਸਿਰੇ ਤੋਂ ਇਨਸਾਨ ਹੀ ਨਹੀਂ ਸਮਝਦਾ। ਉਸ ਬੰਦੇ ਨੇ ਬੋਲ ਕੇ ਨਾਹਲੀ ਕਰਵਾ ਲਈ। 5 ਸਾਲ ਉਹ ਨਾਹਿਰ ਰਿਹਾ। ਅੱਲਾ ਅੱਲਾ ਕਰਕੇ ਉਹ ਦਿਨ ਆਇਆ ਕਿ ਜਦੋਂ ਵਿਚਾਰਾ ਅਹਿਲ ਹੋਇਆ ਤੇ ਅੱਜ ਤੁਸੀਂ ਉਹਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ। ਉਹਦੀ ਖਿਦਮਾਤ ਪਾਰਟੀ ਦੇ ਵਿੱਚ ਕੋਈ ਨਾ ਹੋਏਗੀ, ਲੇਕਿਨ ਜਿੰਨਾ ਉਹ ਬੋਲ ਛੱਡਿਆ ਨਾ ਉਹਨੇ ਤੁਹਾਡੇ ਵਾਸਤੇ
सच बोलिया झूठ बोलिया। मेरा ख्याल है कि सुत्ते पे नूं जाके टिकट देना चाहिए सी, लेकिन अज अफसोस होया कि जनाब टिकट जिहड़ा वा वो एक ऐसे कैंडीडेट नूं दे दिता गया जिन्हें बार बार पार्टियां बदलियां। पहले पाकिस्तान पीपल्स पार्टी, फिर पाकिस्तान तहरीक इंसाफ, हुण मुस्लिम लीग नून, ते गां पता नहीं किधर नूं जाना वा। लेकिन तलाल चौधरी दे नाल ज्यादती हुई आ। तलाल चौधरी दा अपने हलके दे अंदर एक अच्छा असर रसूख आ, उन्हां दी खिदमात जिहड़ियां वा वो भी तारीखी ने। हुण असीं गल करदे हां जी शफीक गुज्जर दी। शफीक गुज्जर 2 वारी MP रह चुकिया। ਇਹਨੂੰ ਇੱਕ ਵਾਰੀ ਉਹਨਾਂ ਨੇ ਟਿਕਟ ਦਿੱਤਾ ਸ਼ਹਿਰ ਵਾਲੇ ਹਲਕੇ ਦੇ ਵਿੱਚੋਂ, ਇਹ ਭਾਈ ਜਿੱਤ ਗਿਆ। ਫਿਰ ਇਹਨੂੰ ਉਹਨਾਂ ਨੇ ਦੇਤਾ ਪਿੰਡ ਵਾਲੇ ਹਲਕੇ ਦੇ ਵਿੱਚੋਂ, ਇਹ ਭਾਈ ਫਿਰ ਜਿੱਤ ਗਿਆ। ਉਹਨਾਂ ਨੇ ਵੇਖਿਆ ਕਿ ਇਹਨੂੰ ਜਿੱਥੋਂ ਟਿਕਟ ਦਿੰਦੇ ਆ ਇਹ ਉੱਥੋਂ ਹੀ ਜਿੱਤ ਜਾਂਦਾ ਵਾ, ਲਿਹਾਜ਼ਾ ਐਰਕੀ ਉਹਨੂੰ ਟਿਕਟ ਹੀ ਨਾ ਦਿਓ। ਤੇ ਸ਼ਫੀਕ ਗੁੱਜਰ ਨੂੰ ਐਰਕੀ ਟਿਕਟ ਹੀ ਨਹੀਂ ਦਿੱਤਾ। ਸ਼ਫੀਕ ਗੁੱਜਰ ਦੇ 2 ਹਲਕੇ ਨੇ ਜਿੱਥੇ ਉਹ MP ਰਿਹਾ ਵਾ। ਇੱਕ ਹਲਕਾ ਉਹ ਸੀਗਾ ਜਦੋਂ ਨੂਨ ਲੀਗ ਦਾ ਦੌਰ ਸੀਗਾ, ਉਹਦੇ ਵਿੱਚ ਉਹਨੇ ਬਹੁਤ ਜ਼ਿਆਦਾ ਕੰਮ ਕਰਵਾਏ। ਤੇ ਇੱਕ ਦੌਰ ਫਿਰ ਐਸਾ ਆਇਆ ਜਦੋਂ ਪਾਕਿਸਤਾਨ ਤਹਿਰੀਕ ਇਨਸਾਫ ਦੀ ਹਵਾ ਚੱਲਦੀ ਪਈ ਸੀ कि पाकिस्तान तहरीक इंसाफ का हर बंदा ही जीती जाता सी। तो उदों नून लीग के टिकट तो शफीक गुज्जर ने उत्ते पाकिस्तान तहरीक इंसाफ के कैंडीडेट नूं हराया होया वा। तो उस दौर के विच पी कट्टी हुई है जो इन्हां दी हुकूमत नहीं सी। लेकिन अज वो बंदा टिकट तो हथ धो बैठा, उहदी जगह ते भी टिकट जिहड़ा वा एक होर बंदे नूं दे दिता। अच्छा जी, हुण आपां गल करदे हां जदों आपां चले जड़ा वाले वल नूं गए आ ते नाल ही उहदे तांदला पैंदा वा। तांदले भी होई जाइए फटाफट उत्थों जाके, तो की उहनूं कहिंदे उहनां दी मनपसंद जी, वो भी वेख लवांगे। तांदले की गल करिए तो तांदले आयशा रजब बलोच जिहड़ी आ उहनूं पिछली वारी ਉਹਦਾ क्योंकि ਜਿਹੜਾ शौहर ਸੀਗਾ ਉਹਦਾ ਬੰਦਾ ਜਿਹੜਾ ਸੀਗਾ ਉਹਦਾ ਇੰਤਕਾਲ ਹੋ ਗਿਆ। ਤੇ ਜਦੋਂ ਬਿਮਾਰ ਸੀਗਾ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਮੀਆਂ ਨਵਾਜ਼ ਸ਼ਰੀਫ ਤੇ ਮਰੀਮ ਨਵਾਜ਼ ਚੱਲ ਕੇ ਉਹਦੇ ਕੋਲ ਆਏ ਸੀ ਕਿ ਉਹਨਾਂ ਦੀਆਂ ਪਾਰਟੀ ਖਿਦਮਾਤ ਇੰਨੀਆਂ ਜ਼ਿਆਦਾ ਸੀਗੀਆਂ। ਅੱਜ ਆਇਸ਼ਾ ਰਜਬ ਤੇ ਉਹਦੇ ਬੇਟੇ ਨੂੰ पार्टी भुल ही गई है। लेकिन आयशा रजब ने, मैं कल किते पढ़िया नंगदा माड़ा जिहा कि आयशा रजब ने आज़ाद हसीयत दे विच इलैक्शन लड़न का ऐलान कर दिता। तो इहदा सब तो ज़्यादा नुकसान जिहड़ा वा उहदे देवर अली गौर बलोच नूं होएगा, क्योंकि जिन्ने भी वोट उत्थे बलोचां दे ने वो सारे डिवाइड हो जाणगे। तो मुस्लिम लीग नून शायद इस सीट तो भी हथ धो बैठे। तो पाकिस्तान तहरीक इंसाफ ने जिस बंदे नूं टिकट देना वा जां जिहड़ा उम्मीदवार आ वो भी बलोच हैगा। अच्छा जी, गल यह है कि हुण अज कागज़ वापस लैण दी जिहड़ी आ ना तारीख आखिरी आ। हुण देखना यह है कि जिहड़े बंदियां नूं पाकिस्तान मुस्लिम लीग ने टिकट नहीं दिता वो आज़ाद हसीयत दे विच इलैक्शन लड़दे आ, अपने दिते हुए पार्टी के उम्मीदवार की सपोर्ट करते हैं या किसी होर पार्टी नूं रिक्वेस्ट करते हैं कि जनाब तुसीं साडे ते हत्थ रखो, इसी इलैक्शन लड़ के तुहानूं जित के दिखावांगे। क्योंकि जिन्ने भी उम्मीदवार ने इन्हां दे कद काठ किसी भी जगह ते घट नहीं है जिदा कि दूसरे उम्मीदवारों के। असीं इत्थे एक सवाल छड्ड के जा रहे हैं, क्या मुस्लिम लीग के यह जिहड़े बंदे ने इन्हां नूं टिकट ना देण दा फैसला पाकिस्तान मुस्लिम लीग का सही आ या गलत आ? ये तुसीं सानूं जरूर दसना। बहुत